ਲੋਕਾਂ ਦਾ ਖਾਸ ਕਰ ਜਿਹੜਾ ਸਿੱਖ ਭਾਈਚਾਰਾ ਹੈ ਜਾਂ ਪੰਜਾਬ ਦੇ ਨਾਲ ਸੰਬੰਧਿਤ ਜਿੰਨਾ ਵੀ ਭਾਈਚਾਰਾ ਹੈ ਉਹਨਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਸਾਨੂੰ ਪਿੰਡਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ। ਇਹਦੇ ਵਿੱਚ ਜਿਹੜੀ 15 ਅਗਸਤ ਦੀ ਰਣਨੀਤੀ ਉਹ ਕਿਸ ਤਰ੍ਹਾਂ ਦੀ ਹੋਏਗੀ? ਇਹ 15 ਅਗਸਤ ਸਿੱਖਾਂ ਦੀ ਬਰਬਾਦੀ ਦਾ ਦਿਨ ਸੀਗਾ ਜੀ। ਅਜੇ ਤੱਕ ਸਾਨੂੰ ਰਾਜਧਾਨੀ ਮਿਲੀ, ਜਿੱਥੇ ਜਦੋਂ ਪਹਿਲਾਂ ਪੰਜਾਬ ਦੀ ਵੰਡ ਹੋਈ ਆ, ਹੁਣ ਪੰਜਾਬ ਦੀਆਂ ਲੀਰਾਂ ਹੀ ਕਰਤੀਆਂ ਉਦੋਂ 1966 ਦੇ ਵਿੱਚ। ਕੋਰਟ ਦੇ ਵੱਲੋਂ ਫਰਮਾਨ ਆਇਆ 17 ਤਰੀਕ ਨੂੰ ਲੈ ਕੇ, ਕੀ ਲੱਗਦਾ ਹੈ ਕਿ ਉਸ ਦੇ ਪ੍ਰਤੀ ਕੀ ਪ੍ਰਤੀਕਰਮ ਹੈ? ਕੋਰਟਾਂ ਕਾਹਦੀਆਂ ਤੁਹਾਨੂੰ ਪਤਾ, ਸਾਨੂੰ ਤਾਂ ਹਜੇ ਤੱਕ ਨਿਆਂ ਮਿਲਿਆ। ਸਾਨੂੰ ਤਾਂ ਨਿਆਂ ਦੀ ਆਸ ਰੱਖਣੀ ਮੂਰਖਤਾਈ ਹੈ। ਜਿਹੜੇ ਲੋਕ ਜਿਹੜੀ ਕੌਮ ਸਾਨੂੰ ਇਹਨਾਂ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਖਤਮ ਹੀ ਕਰਨਾ ਚਾਹੁੰਦੇ, ਉਹ ਤੋਂ ਆਸ ਕੀ ਰੱਖੀ ਅਸੀਂ ਤਾਂ ਲੋਕ ਸ਼ਕਤੀ ਜੋ ਵਿਸ਼ਵਾਸ ਰੱਖਦੇ ਤੇ ਲੋਕਾਂ ਦੇ ਮੂਹਰੇ ਆਪਣਾ ਮਸਲਾ ਰੱਖਦਾ। ਸਾਨੂੰ ਯਕੀਨ ਆ ਅਸੀਂ ਹਰ ਹਾਲਤ ਵਿੱਚ ਸਫਲ ਹੋਵਾਂਗੇ, ਸਾਡੇ ਬੰਦੀ ਸਿੰਘ ਰਿਹਾ ਹੋਣਗੇ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੇ, ਇਸ ਨੂੰ ਲੈ ਕੇ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਲੰਬੇ ਸਮੇਂ ਤੋਂ ਕਹਿ ਸਕਦੇ ਹਾਂ ਕਿ ਮੋਰਚਾ ਚੱਲ ਰਿਹਾ ਹੈ। ਇਸੇ ਨੂੰ ਲੈ ਕੇ ਜਿਹੜਾ 17 ਤਰੀਕ ਦੇ ਵਿੱਚ ਕੋਰਟ ਦੇ ਵੱਲੋਂ ਇੱਕ ਫਰਮਾਨ ਵੀ ਜਾਰੀ ਕੀਤਾ ਗਿਆ ਮੋਰਚਾ ਚੁਕਵਾਉਣ ਨੂੰ ਲੈ ਕੇ, ਅਤੇ ਇਸੇ ਦੇ ਵਿੱਚ ਜਿਹੜਾ 15 ਅਗਸਤ ਦਾ ਵੱਡਾ ਇਕੱਠ ਕਰਨ ਦਾ ਦਾਅਵਾ ਵੀ ਪ੍ਰਬੰਧਕਾਂ ਦੇ ਵੱਲੋਂ ਕੀਤਾ ਜਾ ਰਿਹਾ, ਮੋਰਚੇ ਦੇ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ। ਤਾਂ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ, ਆਵਾਮ ਨੂੰ, ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਤਾਂ ਮੋਰਚੇ ਦੇ ਕਨਵੀਨਰ ਸਰਦਾਰ ਪਾਲ ਸਿੰਘ ਫਰਾਂਸ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਲੋਕਾਂ ਦਾ ਖਾਸ ਕਰ ਜਿਹੜਾ ਸਿੱਖ ਭਾਈਚਾਰਾ ਹੈ ਜਾਂ ਪੰਜਾਬ ਦੇ ਨਾਲ ਸੰਬੰਧਿਤ ਜਿੰਨਾ ਵੀ ਭਾਈਚਾਰਾ ਹੈ, ਉਹਨਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ? ਇਹ ਤੁਸੀਂ ਦੇਖ ਲਓ ਜੀ, ਅੱਜ ਕੈਮਰੇਮੈਨ ਨੂੰ ਵੀ ਕਹੂੰਗਾ ਥੋੜ੍ਹਾ ਜਿਹਾ ਦਿਖਾ ਦੇਣ ਸਾਰਿਆਂ ਨੂੰ। ਅਸੀਂ ਪਿੰਡ ਪੜੌਲ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ, ਨਿਊ ਚੰਡੀਗੜ੍ਹ ਦੇ ਨੇੜੇ ਆਏ ਨੇ। ਬੜਾ ਜੁਝਾਰੂ ਪਿੰਡ ਹੈ ਜੀ। ਇਹਨਾਂ ਨੇ ਕਿਸਾਨੀ ਸੰਘਰਸ਼ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਅਸੀਂ ਇਹਨਾਂ ਨੂੰ ਬੇਨਤੀ ਕਰਨ ਆਏ ਹਾਂ, ਅਤੇ ਸਾਰੇ ਪਤਵੰਤੇ ਪਿੰਡ ਦੇ ਸਿਆਣੇ ਗੁਰਦੁਆਰਾ ਸਾਹਿਬ ਇਕੱਤਰਤਾ ਹੋਈ ਸੀ, ਬੇਨਤੀਆਂ ਕੀਤੀਆਂ 15 ਅਗਸਤ ਬਾਰੇ, ਕਿ ਇਹ ਜਿਹੜਾ 15 ਅਗਸਤ ਨੂੰ ਆਪਾਂ ਰੋਸ ਮਾਰਚ ਕਰਨਾ, ਵੀ ਉਸ ਤੋਂ ਵੱਧ ਸੰਗਤ ਪਹੁੰਚੇ। ਇਹਨਾਂ ਨੇ ਇੱਕ ਬੜਾ ਤਰੀਕਾਕਾਰ ਵਰਤਿਆ। ਇੱਥੇ ਦੀ ਲੋਕ ਹਿੱਤ ਮਿਸ਼ਨ ਸੰਸਥਾ ਆ, ਜਿਹੜੀ ਪੁਰਾਤਨ ਸਮੇਂ ਤੋਂ ਚਿਰਾਂ ਤੋਂ ਕੰਮ ਕਰ ਰਹੀ ਹੈ ਪਿੰਡ, ਉਹ 60 ਪਿੰਡਾਂ ਦੀ ਨਿਸ਼ਾਨਦੇਹੀ ਕੀਤੀ। 2-2, 3-3 ਪਿੰਡ ਇਹਨਾਂ ਨੇ ਹਰ ਰੋਜ਼, ਅੱਜ ਵੀ ਜਥਾ ਜਾ ਰਿਹਾ, ਇਹ ਉੱਥੇ ਜਾਇਆ ਕਰਨਗੇ ਜਥਾ ਲੈ ਕੇ। ਅਤੇ ਵਿਸ਼ੇਸ਼ ਤੌਰ 'ਤੇ 15 ਅਗਸਤ ਨੂੰ ਇਹ ਸੰਗਤ ਬਹੁਤ ਜਾਊਗੀ ਉੱਥੇ, ਸਾਨੂੰ ਪੂਰਾ ਵਿਸ਼ਵਾਸ ਹੈ। ਸਾਨੂੰ ਪਿੰਡਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ। ਮੇਰੀ ਤਾਂ ਇੱਥੇ ਵਾਕਫੀ ਨਹੀਂ ਸੀ, ਪਰ ਮੈਂ ਦੇਖਿਆ ਪਿੰਡਾਂ ਦੇ ਵਿੱਚ ਬਹੁਤ ਉਤਸ਼ਾਹ ਆ, ਸਿੱਖ ਕੌਮ ਦੀਆਂ ਮੰਗਾਂ ਪ੍ਰਤੀ ਬਹੁਤ ਚਿੰਤਤ ਨੇ, ਬਹੁਤ ਫਿਕਰਮੰਦ ਨੇ। ਅਸੀਂ ਇਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਕਿਸਾਨੀ ਸੰਘਰਸ਼ ਜਿੱਤਿਆ, ਉੱਥੇ ਜ਼ਮੀਨਾਂ ਦੀ ਲੜਾਈ ਸੀ, ਹੁਣ ਆਪਣੀ ਹੋਂਦ ਦੀ ਲੜਾਈ ਹੈ ਕਿ ਆਪਣੀ ਹੋਂਦ ਨੂੰ ਖਤਰਾ, ਤੇ ਬਹੁਤ ਸਾਥ ਦੇ ਰਹੇ ਨੇ। ਅਸੀਂ ਪਿੰਡ ਪੜੋਲ ਆਏ ਨਹੀਂ, ਇਹ ਸੰਗਤ ਸਾਰੀ ਖੜੀ ਹੈ। ਫਰਾਂਸ ਸਾਹਿਬ, ਇੱਕ ਵੱਡਾ ਸਵਾਲ ਹੈ, ਜੇ ਗੱਲ ਕੀਤੀ ਜਾਵੇ ਤਾਂ ਜਿਹੜਾ 15 ਅਗਸਤ ਵਾਸਤੇ ਲੋਕਾਂ ਨੂੰ 17 ਨੂੰ ਜਾਂ ਲਾਮਬੰਦ ਕਰ ਰਹੇ ਹੋ, ਇਹਦੇ ਵਿੱਚ ਜਿਹੜੀ 15 ਅਗਸਤ ਦੀ ਰਣਨੀਤੀ ਉਹ ਕਿਸ ਤਰ੍ਹਾਂ ਦੀ ਹੋਏਗੀ? ਬਸ ਅਸੀਂ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕਰਨਾ। ਵੀ ਇਹ 15 ਅਗਸਤ ਸਿੱਖਾਂ ਦੀ ਬਰਬਾਦੀ ਦਾ ਦਿਨ ਸੀਗਾ ਜੀ। ਪੰਜਾਬ ਦੀ ਬਰਬਾਦੀ ਹੋਈ ਹੈ, ਸਿੱਖਾਂ ਦਾ ਉਜਾੜਾ ਹੋਇਆ, ਚਾਹੇ ਉੱਥੇ ਪਾਕਿਸਤਾਨ ਤੋਂ ਹੋਇਆ, ਚਾਹੇ ਇੱਥੋਂ ਆ ਕੇ ਹੋਇਆ। ਅਤੇ ਜਿਹੜਾ ਚੰਡੀਗੜ੍ਹ ਹੈ, 25 ਤੋਂ ਜ਼ਿਆਦਾ ਪਿੰਡਾਂ ਨੂੰ ਉਜਾੜ ਕੇ ਵਸਿਆ ਹੋਇਆ, ਚੰਡੀਗੜ੍ਹ ਹੀ ਨਹੀਂ ਸਾਨੂੰ ਮਿਲਿਆ। ਅਜੇ ਤੱਕ ਸਾਨੂੰ ਰਾਜਧਾਨੀ ਨਹੀਂ ਮਿਲੀ, ਜਿੱਥੇ ਜਦੋਂ ਪਹਿਲਾਂ ਪੰਜਾਬ ਦੀ ਵੰਡ ਹੋਈ ਆ, ਹੁਣ ਪੰਜਾਬ ਦੀਆਂ ਲੀਰਾਂ ਹੀ ਕਰਤੀਆਂ ਉਦੋਂ 1966 ਦੇ ਵਿੱਚ, ਹਰਿਆਣਾ ਹਿਮਾਚਲ ਦੇ ਬਣਾ 'ਤੇ। ਉਹ ਅਸੀਂ ਦੱਸਣਾ ਵਾ ਦੁਨੀਆ ਨੂੰ ਵੀ, ਲੋਕਾਂ ਦੇ ਵਿੱਚ ਵੀ ਅਸੀਂ ਚੇਤਨਤਾ ਲਿਆਉਣੀ। ਸਾਨੂੰ ਲੋਕ ਸ਼ਕਤੀ 'ਤੇ ਪੂਰਨ ਵਿਸ਼ਵਾਸ ਹੈ ਜੀ। ਜੇ ਲੋਕ 92 ਲਾਸ਼ਾਂ ਨੂੰ ਉਸ ਵਿਧਾਨ ਸਭਾ 'ਚ ਲਿਆ ਸਕਦੇ ਨੇ ਜਿਨ੍ਹਾਂ ਦੀ ਕੋਈ ਪਾਰਟੀ ਦੀ ਵਜੂਦ ਨਹੀਂ ਸੀ, ਅਤੇ ਲੋਕ ਉਹਨਾਂ ਲੋਕਾਂ ਨੂੰ ਹਾਸ਼ੀਏ 'ਤੇ ਸੁੱਟ ਸਕਦੇ ਨੇ ਜਿਹੜੇ 25-25 ਸਾਲ ਦੇ ਵਾਅਦੇ ਕਰਦੇ ਸੀ, ਅਸੀਂ ਰਾਜ ਕਰਨਾ ਵਾ, ਸਾਡਾ 25 ਸਾਲ ਰਾਜ ਰਹਿਣਾ। ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਇਆ ਵਾ, ਮੈਂ ਇਹ ਨਹੀਂ ਕਹਿੰਦਾ ਕੀਤੀ ਕਰਨ ਵਾਲਿਆਂ ਨੂੰ ਬਚਾਇਆ, ਉਦੋਂ ਤੋਂ ਲੋਕਾਂ ਦੇ ਵਿੱਚ ਬੜੀ ਰੰਜਿਸ਼ ਸੀ। ਅਤੇ ਅਸੀਂ ਜੇ ਉਹ ਬਣਾ ਸਕਦੇ ਨੇ ਅਤੇ ਇਹਨਾਂ ਨੂੰ ਲਾ ਵੀ ਸਕਦੇ ਨੇ। ਇਸ ਕਰਕੇ ਸਾਨੂੰ ਲੋਕ ਸ਼ਕਤੀ 'ਤੇ ਵਿਸ਼ਵਾਸ ਹੈ। ਲੋਕਾਂ ਦੇ ਵਿੱਚ ਹੈ, ਸਾਡੀ ਮੀਡੀਆ ਦੇ ਵਿੱਚ, ਸਾਡਾ ਮੀਡੀਆ ਸਾਰਾ ਜਿਹੜੀ ਵਿਚਾਰ ਸੀ ਸਾਡੇ ਬੰਦ ਕਰਤੇ। ਜਿਹੜਾ ਮੀਡੀਆ ਸਾਡੀ ਲਾਈਵ ਕਰਦਾ ਉਹਨੂੰ ਬੰਦ ਕਰ ਦਿੰਦੇ, ਉਹਨੂੰ ਕੱਢ ਦਿੰਦੇ ਨੇ। 23 ਹੁਣ ਤੱਕ ਸਾਡੇ ਜਿਹੜੇ YouTube ਤੇ ਦੂਏ ਚੈਨਲ ਸੀ, ਜਿਹੜੇ ਸਾਡੀ ਕੋਈ ਲਾਈਵ ਉੱਥੇ ਕਵਰੇਜ ਦਿੰਦੇ, ਸਾਰੇ ਬੰਦ ਕਰਤੇ। ਹੁਣ ਸਾਡੇ ਕੋਲ ਦੂਆ ਤਰੀਕਾ ਰਹਿ ਗਿਆ, ਆਖਰੀ ਜਿਹੜਾ ਤਰੀਕਾ ਅਸੀਂ ਲੋਕਾਂ ਵਿੱਚ ਸਿੱਧੇ ਜਾਣਾ ਸ਼ੁਰੂ ਕਰਤਾ, ਆਪਣਾ ਜਿਹੜਾ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ। ਲੋਕ ਸਾਡਾ ਸਾਥ ਦੇਣਗੇ, ਸਾਨੂੰ ਵਿਸ਼ਵਾਸ ਹੈ।
ਜਿਸ ਤਰੀਕੇ ਦਾ ਕੋਰਟ ਦੇ ਵੱਲੋਂ ਫਰਮਾਨ ਆਇਆ 17 ਤਰੀਕ ਨੂੰ ਲੈ ਕੇ, ਕੀ ਲੱਗਦਾ ਹੈ ਕਿ ਉਸ ਦੇ ਪ੍ਰਤੀ ਕੀ ਪ੍ਰਤੀਕਰਮ ਹੈ ਤੁਹਾਡਾ? ਇਹ ਚੱਲੀ ਜਾਂਦੇ ਜੀ ਕੋਰਟ ਆਏ ਤਾਂ ਕੋਰਟਾਂ ਕਾਹਦੀਆਂ ਤੁਹਾਨੂੰ ਪਤਾ, ਸਾਨੂੰ ਤਾਂ ਹਜੇ ਤੱਕ ਨਿਆਂ ਮਿਲੇ, ਸਾਨੂੰ ਤਾਂ ਨਿਆਂ ਦੀ ਆਸ ਰੱਖਣੀ ਮੂਰਖਤਾ ਹੀ ਹੈ। ਮੈਂ ਤਾਂ ਇਹ ਸੋਚੂ ਵੀ ਜੇ ਇੱਕ ਕਹਾਵਤ ਆ ਜਰਮਨ ਦੀ ਵੀ, ਰਾਤ ਨੂੰ ਜੱਜ ਕੋਲੋਂ ਕੁੱਟ ਖਾ ਕੇ, ਲੜਾਈ ਕਰਕੇ ਕੁੱਟ ਖਾ ਕੇ ਸਵੇਰ ਨੂੰ ਉਸੇ ਹੀ ਜੱਜ ਦੀ ਕੋਰਟ 'ਚ ਨਿਆਂ ਰੱਖਣੀ ਮੂਰਖਤਾ ਹੀ ਹੈ। ਜਿਹੜੇ ਲੋਕ, ਜਿਹੜੀ ਕੌਮ ਸਾਨੂੰ, ਇਹਨਾਂ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਖਤਮ ਹੀ ਕਰਨਾ ਚਾਹੁੰਦੀ, ਉਹ ਤੋਂ ਕੋਈ ਆਸ ਕੀ ਰੱਖੀ ਅਸੀਂ ਤਾਂ ਲੋਕ ਸ਼ਕਤੀ 'ਚ ਵਿਸ਼ਵਾਸ ਰੱਖਦੇ ਤੇ ਲੋਕਾਂ ਦੇ ਮੂਹਰੇ ਆਪਣਾ ਮਸਲਾ ਰੱਖਦਾ। ਸਾਨੂੰ ਯਕੀਨ ਆ ਅਸੀਂ ਹਰ ਹਾਲਤ ਵਿੱਚ ਸਫਲ ਹੋਵਾਂਗੇ, ਸਾਡੇ ਬੰਦੀ ਸਿੰਘ ਰਿਹਾ ਹੋਣਗੇ, ਗੁਰੂ ਗ੍ਰੰਥ ਸਾਹਿਬ ਦੀ ਸਖਤ ਕਾਨੂੰਨ ਬਣੂਗਾ, ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਸਜ਼ਾ ਮਿਲੇਗੀ। ਬਿਲਕੁਲ ਜੀ, ਮੋਰਚੇ ਦੇ ਆਗੂਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਵੀ ਕੀਤਾ ਜਾ ਰਿਹਾ। ਸਰਦਾਰ ਸਾਹਿਬ ਪੜੌਲ ਪਿੰਡ ਦੇ ਵਸਿੰਦੇ ਹੀ ਇੱਥੋਂ ਦੇ ਰਹਿਣ ਵਾਲੇ, ਪੜੌਲ ਦੇ ਜੀ। ਕੀ ਸੋਚਦੇ ਹੋ ਜੀ ਜਿਸ ਤਰੀਕੇ ਦੇ ਨਾਲ ਮੋਰਚੇ ਦੇ ਆਗੂ ਤੁਹਾਡੇ ਕੋਲ ਆਏ ਨੇ, ਮੰਗਾਂ ਦੀ ਗੱਲਬਾਤ ਹੋਈ ਆ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਹਿ ਸਕਦੇ ਕਿ ਇੱਥੇ ਹੋਇਆ ਹੈ, ਕਿਵੇਂ ਦੇਖਦੇ ਹੋ ਜੀ ਸਮੁੱਚੇ ਵਰਤਾਰੇ? ਆਇਆਂ ਨੂੰ ਜੀ ਆਇਆਂ ਜੀ, ਜੀ ਆਇਆਂ ਨੂੰ। ਅਸੀਂ ਇਹਨਾਂ ਦਾ ਸਾਥ ਦਵਾਂਗੇ ਜੀ, ਇਹਨਾਂ ਦੇ ਨਾਲ ਹੈ ਹਰ ਪੱਖ ਤੋਂ ਇਹਨਾਂ ਦੇ ਨਾਲ ਹੈ ਜੀ। ਪੂਰੇ ਪਿੰਡ ਦੀ ਤਿਆਰੀ ਹੈ ਜੀ ਫਿਰ 15 ਨੂੰ ਲੈ ਕੇ? हाँ जी, हाँ जी, तैयारी है जी, पूरी तैयारी है जी, पूरी। हाँ, डट कर सब जाएंगे, पूरा जाएंगे, बच्चे भी जाएंगे, बीबियाँ भी जाएंगे, सब जाएंगे। ਬਿਲਕੁਲ ਜੀ, ਪੜੌਲ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਜਿਹੜਾ ਸਮਰਥਨ ਕਰਨ ਵਾਸਤੇ ਵਿਸ਼ਵਾਸ ਦਿਵਾਇਆ ਗਿਆ ਹੈ, ਤਾਂ ਇਹ ਕਹਿ ਸਕਦੇ ਹਾਂ ਕਿ ਪੂਰੀ ਆਵਾਮ ਦਾ ਇੱਕ ਮੁੱਢਲਾ ਫਰਜ਼ ਬਣਦਾ ਹੈ ਕਿ ਇਸ ਤਰੀਕੇ ਦੀਆਂ ਜਿਹੜੀਆਂ ਇੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਚਾਹੇ ਉਹ ਮੌਜੂਦਾ ਸਮੇਂ ਦੀਆਂ ਸੱਤਾਧਾਰੀ ਸਰਕਾਰਾਂ ਹੋਣ, ਚਾਹੇ ਪੰਜਾਬ ਦੀਆਂ ਹੋਣ ਜਾਂ ਸੈਂਟਰ ਦੀਆਂ ਹੋਣ, ਤਾਂ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੀ ਰਣਨੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚੇ ਦੇ ਵੱਲੋਂ ਘੜੀ ਗਈ ਹੈ, ਉਸ ਰਣਨੀਤੀ ਦੇ ਉੱਪਰ ਕਿਸ ਤਰੀਕੇ ਦਾ ਸਮਰਥਨ ਮਿਲ ਸਕਦਾ ਹੈ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।